ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ CM ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ?
ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਗੱਲਾਂ ਨੂੰ ਕਿਵੇਂ ਦੇਖ ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਗੱਲਾਂ ਨੂੰ ਕਿਵੇਂ ਦੇਖ ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ।
168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ?
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ, 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ, ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ, 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ
ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ। ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ। ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ।
10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ।
ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ, ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ
ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨ ਹੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨ ਹੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨ ਹੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ?
ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਗੱਲਾਂ ਨੂੰ ਕਿਵੇਂ ਦੇਖ ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ 10 ਜਿਹੜੇ ਕੋਈ 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਗੱਲਾਂ ਨੂੰ ਕਿਵੇਂ ਦੇਖ ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ
168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ?
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਹੈ। ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ।
ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ, ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ, ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ
ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ,
ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ।
168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ?
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ। ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ। ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ। ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ, 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ, ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ, 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ
ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ। ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ। ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ।
10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ।
ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ, ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜਿੰਨੇ ਵੀ ਜਥੇਬੰਦੀਆਂ ਸੀਗੀਆਂ, ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ।
ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ?
ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ 10 ਜਿਹੜੇ ਕੋਈ 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਅਜਿਹਾ ਕੁਝ ਸਾਹਮਣੇ ਆ ਰਿਹਾ ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ।
168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ?
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ, 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ, ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ, 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ
ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ। ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ। ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ।
10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ
ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ
ਦਿਖਾ ਰਹੇ ਹਾਂ ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ,
ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10 ਜਿਹੜੇ ਕੋਈ 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਚਾਰ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਔਰ ਬੜੀ ਉਮੀਦ ਦੇ ਨਾਲ ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ।
168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨ ਹੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖਦੇ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨ ਹੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ?
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ। ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ। 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ। ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ। ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ
ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ, 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ, ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ, ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ, ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ, ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ, ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਕਰਾਂਗੇ। ਪਿਛਲੇ ਦਿਨੀ ਕਵਰ ਕਰ ਰਹੇ ਸੀ, ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ, 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ, ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਮੈਰੀਲੈਂਡ ਪੈਲਸ ਤੋਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ
ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਵਿਸ਼ਾਲ ਜਿਹੜੀ ਕਿ ਰੈਲੀ ਰੱਖੀ ਗਈ ਆ। ਉਸ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਰਕਰਾਂ ਨੂੰ ਇੱਕ ਸੰਬੋਧਨ ਕੀਤਾ ਜਾਊਗਾ। ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦਾ ਜਿਹੜਾ ਬਿਗਲ ਵੱਜਾ ਹੋਇਆ ਉਸ ਨੂੰ ਲੈ ਕੇ ਜਿਹੜਾ ਕਿ ਸੰਬੋਧਨ ਕਰ ਰਹੇ ਨੇ। ਬੇਸ਼ੱਕ ਉਹ ਅਦਰ ਸਟੇਟ ਦੀ ਗੱਲ ਹੋਵੇ, ਬੇਸ਼ੱਕ ਉਹ ਪੰਜਾਬ ਦੀ ਗੱਲ ਹੋਵੇ, ਪਰ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਦਿਖਾ ਰਹੇ ਹਾਂ, ਇੱਕ ਵਿਸ਼ਾਲ ਰੈਲੀ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਤੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ। ਅੱਜ ਅਸੀਂ ਇੱਕ ਵਿਸ਼ਾਲ ਰੈਲੀ ਦੇ ਵਿੱਚ ਪਹੁੰਚੇ ਹਾਂ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ। ਮੈਮ, ਅੱਜ ਇੱਕ ਰੈਲੀ ਵਿਸ਼ਾਲ ਰੱਖੀ ਗਈ ਆ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਸੰਗਰੂਰ ਹਲਕੇ ਦੀ ਜਿਹੜੀ ਕੰਪੇਨ ਆ ਉਸ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜਿਹੜੀ ਕੈਂਪੇਨ ਜਿਹੜੀ ਚੱਲ ਰਹੀ ਹੈ, ਔਰ ਸੰਗਰੂਰ ਹਲਕੇ ਦੇ ਜਿਹੜੇ ਵੋਟਰ ਨੇ ਔਰ ਪੂਰੇ ਪੰਜਾਬ ਦੇ ਹੀ ਵੋਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਪਿਛਲੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਕੰਮਾਂ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ। ਔਰ ਬੜੀ ਉਮੀਦ ਦੇ ਨਾਲ, ਬੜੀ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਵੱਡੇ ਫਤਵੇ ਦੇ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜਣਗੇ। ਆਮ ਆਦਮੀ ਪਾਰਟੀ ਦੀਆਂ ਜੋ ਉਮੀਦਾਂ ਸੀ, ਜੋ ਬੇਰੁਜ਼ਗਾਰ ਨੇ, ਉਹ ਕਹਿ ਰਹੇ ਨੇ ਕਿ ਸਾਡੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਆਮ ਆਦਮੀ ਪਾਰਟੀ। ਅਜਿਹਾ ਕੁਝ ਸਾਹਮਣੇ ਆ ਰਿਹਾ। ਉਹ ਗੱਲਾਂ ਨੂੰ ਕਿਵੇਂ ਦੇਖ? ਪਹਿਲਾ ਚੀਫ ਮਿਨਿਸਟਰ ਜਿਨ੍ਹਾਂ ਨੇ ਸਰਕਾਰ ਬਣਦੇ ਸਾਰ ਜਿੰਨੇ ਵੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮਸਲੇ ਨੇ ਸੀਐਮ ਹਾਊਸ ਬੁਲਾ ਕੇ ਉਹਨਾਂ ਨਾਲ ਸਾਰੀਆਂ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਆ। ਜਿਹੜੀਆਂ ਵੀ ਜਥੇਬੰਦੀਆਂ ਸਾਡੇ ਭੈਣ ਭਰਾ ਕੋਈ ਬੈਠੇ ਆ ਉਹ ਵੀ ਸਾਡੇ ਹੀ ਹੈ। ਉਹਨਾਂ ਦੇ ਮਾਣਯੋਗ ਹਾਈ ਕੋਰਟ ਦਾ ਜਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਪੈਂਡਿੰਗ ਚੱਲਦੇ ਨੇ, ਜਿੱਥੇ ਕਿ ਸਰਕਾਰ ਦੀ ਕਈ ਚੀਜ਼ਾਂ ਨੂੰ ਲੈ ਕੇ ਮਜਬੂਰੀ ਹੋ ਜਾਂਦੀ ਆ, ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਆ। ਜਿਵੇਂ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਵੀ ਕੁਝ ਨਾ ਕੁਝ ਪਿਛਲੇ ਦਿਨੀ ਕਵਰ ਕਰ ਰਹੇ ਸੀ ਧੂਰੀ ਦੇ ਵਿੱਚ ਵੀ ਨੌਜਵਾਨ ਬੈਠੇ ਨੇ 168 ਜਿਹੜੇ ਨਿਯੁਕਤੀ ਪੱਤਰ ਦਿੱਤੇ ਸੀ, ਕਹਿੰਦੇ ਉਹ ਝੂਠੇ ਨਿਕਲ ਗਏ ਆ। 168 ਪਰਿਵਾਰਾਂ ਦਾ ਕਹਿੰਦੇ ਸਾਡੇ ਨਾਲ ਧੋਖਾ ਹੋਇਆ। 168 ਨਿਯੁਕਤੀ ਪੱਤਰਾਂ ਨੂੰ ਉਹਨਾਂ ਨੂੰ ਜੁਆਇਨਿੰਗ ਨਹੀਂ ਕਰਵਾਇਆ ਗਿਆ ਧੂਰੀ ਦੇ ਵਿੱਚ। ਦੇਖੋ, ਇਹ ਮੇਰੇ ਕੋਈ ਧਿਆਨ 'ਚ ਨਹੀਂ ਹੈਗਾ ਮਸਲਾ, ਪਰ ਬਾਕੀ ਜਿਹੜੀ ਓਵਰਆਲ ਜਥੇਬੰਦੀਆਂ ਨੇ ਸਾਰੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਸਲੇ ਨੇ ਜਿਹੜੇ ਤਕਰੀਬਨ 90% ਮਸਲੇ ਹੱਲ ਕੀਤੇ ਨੇ। 10% ਜਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਕੋਈ ਮਾਣਯੋਗ ਹਾਈ ਕੋਰਟ ਵੱਲੋਂ ਜਾਂ ਅਦਾਲਤ ਵੱਲੋਂ ਜਿਹੜੇ ਕੋਈ ਪੈਂਡਿੰਗ ਪਏ ਨੇ ਮਸਲੇ, ਜਿਨ੍ਹਾਂ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋਈ, ਪਰ ਫਿਰ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਲ ਕਰਾਂਗੇ।